गुरु प्यारे खालसा जी, वाहिगुरु जी का खालसा, वाहिगुरु जी की फतेह। जो हुणे हुणे ਅਸੀਂ ਘੱਲੂ ਘਰਾ ਮਨਾ ਕੇ ਹਟੇ ਹਾਂ 1 ਜੂਨ ਤੋਂ 6 ਜੂਨ ਤੱਕ। ਇਹ 37ਵਾਂ ਜਿਹੜਾ ਸਾਲਾਨਾ ਘੱਲੂ ਘਰਾ ਦਿਵਸ ਜਿਹੜਾ ਮਨਾਇਆ ਗਿਆ ਹੈ। ਇਹਦੇ 'ਚ ਜੋ ਕੁਝ ਵੀ ਸਾਡੇ ਨਾਲ ਵਾਪਰਿਆ ਉਹ ਬੜਾ ਡਿਟੇਲ ਦੇ ਵਿੱਚ ਸੋਸ਼ਲ ਮੀਡੀਆ 'ਚ TV ਚੈਨਲਾਂ 'ਤੇ ਸਾਰੇ ਕੁਝ ਦੱਸਿਆ ਗਿਆ। ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਕੀ ਅਸੀਂ 37 ਸਾਲਾਂ ਦੇ ਵਿੱਚ ਇਸ ਸਾਰੇ ਸਭ ਕੁਝ ਤੋਂ ਕੀ ਸਿੱਖਿਆ। ਕਿ ਅੱਜ ਅਸੀਂ ਆਪਣੇ ਧਰਮ ਦੀ ਰਾਖੀ ਲਈ, ਆਪਣੇ ਵੱਖਰੇ ਰਾਜ ਭਾਗ ਲਈ, ਆਪਣੀ ਹੋਂਦ ਦੀ ਬਰਕਰਾਰ ਰੱਖਣ ਵਾਸਤੇ ਅਸੀਂ ਅੱਜ ਕੀ ਉਪਰਾਲਾ ਕਰ ਰਹੇ ਹਾਂ। ਜੇ ਦੇਖਿਆ ਜਾਵੇ ਤਾਂ ਸਾਡੇ 'ਚ ਪਹਿਲਾਂ ਨਾਲੋਂ ਵੀ ਜ਼ਿਆਦਾ ਨਿਘਾਰ ਆਇਆ। ਜਿਹੜੀਆਂ ਆਪਣੇ ਆਪ ਨੂੰ ਪੰਥਕ ਜਥੇਬੰਦੀਆਂ ਕਹਾਉਣ ਵਾਲੀਆਂ, ਉਹਨਾਂ ਦੇ ਵਿੱਚ ਪਹਿਲਾਂ ਨਾਲੋਂ ਵੱਧ ਵਖਰੇਵੇਂ ਆਏ ਆ। ਅਸੀਂ ਪਹਿਲਾਂ ਨਾਲੋਂ ਵੱਧ ਵੰਡੇ ਗਏ ਹਾਂ। ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਆ ਵਾਰ-ਵਾਰ ਕੀਤੀ ਜਾ ਰਹੀ ਹੈ। ਅਸੀਂ ਆਪਣੇ ਆਪ ਨੂੰ ਚੜ੍ਹਦੀ ਕਲਾ ਵਾਲੇ ਸਿੱਖ ਕਹਾਉਣ ਵਾਲੇ ਲੋਕ ਅੱਜ ਇਸ ਗੱਲ 'ਤੇ ਵੀ ਇਕੱਠੇ ਨਹੀਂ ਹੋਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਹੋਈ ਹੈ, ਤਾਂ ਅਸੀਂ ਇਸ ਇਸ਼ੂ ਦੇ ਉੱਤੇ ਇਕੱਠੇ ਹੋ ਕੇ ਜਿਹੜਾ ਦੁਸ਼ਮਣ ਹੈ ਉਹਨੂੰ ਮੂੰਹ ਤੋੜ ਜਵਾਬ ਦੇ ਸਕੀਏ। ਅਸੀਂ ਸਕੀਮਾਂ ਘੜਦੇ ਹਾਂ, ਮੋਰਚੇ ਲਾਉਂਦੇ ਹਾਂ, ਪਰ ਉਹ ਸਭ ਕਾਹੇ ਦੇ ਵਿੱਚੋਂ ਕੀ ਨਿਕਲਦਾ ਹੈ। ਲੈ ਦੇ ਕੇ 6.5 ਮਹੀਨਿਆਂ ਬਾਅਦ ਬਰਗਾੜੀ ਮੋਰਚਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜਾ ਬੇਅਦਬੀ ਹੋਈ ਉਹਦਾ ਹੱਕ ਲੈਣ ਵਾਸਤੇ ਮੋਰਚਾ ਲਾਇਆ ਗਿਆ। ਉਹਦੇ 'ਚ ਅਸੀਂ ਕੀ ਕੀਤਾ? ਤੂੰ ਚੋਰ ਕਰਕੇ ਅਸੀਂ ਉਹਦੇ 'ਚ ਬਰੀ ਹੋ ਗਏ ਸਾਰੇ। ਪਰ ਸਰਕਾਰਾਂ ਆਪਣੀ ਗੱਲ ਜਿਹੜੀਆਂ ਉਹ ਟਸ ਤੋਂ ਮਸ ਨਹੀਂ ਹੋਈਆਂ, ਨਾ ਉਹਨਾਂ ਨੇ ਹੋਣਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੇ ਸਾਡੇ ਲੋਕਾਂ ਨੂੰ ਕਿਸੇ ਨਾ ਕਿਸੇ ਗੱਲ 'ਚ ਭਰਮਾ ਕੇ ਤੁਹਾਡੇ ਮੋਰਚੇ, ਤੁਹਾਡੇ ਸੰਘਰਸ਼ ਜਿਹੜੇ ਉਹ ਫੇਲ ਕਰਨੇ ਆ, ਔਰ ਪਹਿਲਾਂ ਕੀਤੇ ਆ। ਅੱਜ ਵੀ ਉਹੀ ਸਿਚੁਏਸ਼ਨ ਹੈ, ਕੋਈ ਉਹਦੇ 'ਚ ਭੋਰਾ ਜਿੰਨੀ ਤਬਦੀਲੀ ਨਹੀਂ ਆਈ। ਅੱਜ ਵੀ ਜਿੰਨੀ ਜਥੇਬੰਦੀਆਂ ਜਿਹੜੀਆਂ ਇਸ ਗੱਲ ਲਈ ਸੰਘਰਸ਼ ਕਰਨਾ ਚਾਹੁੰਦੀਆਂ ਨੇ ਜਾਂ ਕਰ ਰਹੀਆਂ, ਉਹਨਾਂ ਦੇ ਵਿੱਚ ਵਖਰੇਵੇਂ ਇੰਨੇ ਜ਼ਿਆਦੇ ਆ ਕਿ ਇਹ ਗੱਲ ਆਪਣੀ ਅੱਜ ਵੀ ਕਿਤੇ ਕੋਈ ਬਹੁਤੀ ਸੰਭਾਵਨਾ ਜਿਹੜੀ ਹੈ ਨਜ਼ਰ ਨਹੀਂ ਆ ਰਹੀ। ਕਾਰਨ ਕੀ ਹੈ ਕਿ ਜਦੋਂ ਅਸੀਂ ਇਕੱਠੇ ਹੋ ਕੇ ਜਦੋਂ ਤੱਕ ਅਸੀਂ ਕੋਈ ਸੰਘਰਸ਼ ਨਹੀਂ ਵਿੱਢਦੇ, ਉਦੋਂ ਤੱਕ ਸਾਡੀ ਗੱਲ ਜਿਹੜੀ ਆ ਉਹ ਸਿਰੇ ਨਹੀਂ ਲੱਗਣੀ। ਸਰਕਾਰਾਂ ਨੂੰ ਪਤਾ ਹੈ ਸਾਡੀਆਂ ਕਮਜ਼ੋਰੀਆਂ ਦਾ, ਉਹਨਾਂ ਨੇ ਸਾਡੀ ਗੱਲ ਨਹੀਂ ਮੰਨਣੀ। ਦੂਜੀ ਗੱਲ ਇਹ ਹੈ ਕਿ ਏਜੰਸੀਆਂ ਕਿਵੇਂ ਕੰਮ ਕਰਦੀਆਂ, ਤੇ ਇਹਦੇ ਨਾਲ ਹੀ ਸੰਬੰਧਿਤ ਹੈਗਾ ਜਿਹੜਾ ਅੱਜ ਕਿਸਾਨੀ ਮੋਰਚਾ ਲੱਗਿਆ ਹੋਇਆ। ਬਹੁਤ ਚੰਗੇ ਸੰਦਰਭ ਦੇ ਵਿੱਚ ਉਹ ਮੋਰਚਾ ਸ਼ੁਰੂ ਹੋਇਆ, ਜਿਹੜਾ ਸਾਡੇ ਗਲੇ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸਰਕਾਰ ਵੱਲੋਂ, BJP ਸਰਕਾਰ ਵੱਲੋਂ, ਕੇਂਦਰ ਸਰਕਾਰ ਵੱਲੋਂ। ਉਹਦੇ ਲਈ ਸਾਰਾ ਪੰਜਾਬ ਨਹੀਂ, ਪੰਜਾਬ ਨੇ ਬਾਕੀ ਹੋਰ ਸਟੇਟਾਂ ਨੂੰ ਵੀ ਨਾਲ ਲੈ ਕੇ ਉਸ ਪਾਸੇ ਜਿਹੜਾ ਉਹ ਆਪਣਾ ਸੰਘਰਸ਼ ਸ਼ੁਰੂ ਕੀਤਾ। ਪਰ ਬਦਕਿਸਮਤੀ ਫਿਰ ਉਹੀ ਹੈ ਕਿ ਕੁਛ ਲੋਕ ਜਿਹੜੇ ਸਰਕਾਰਾਂ ਦੇ ਇਸ਼ਾਰਿਆਂ ਤੇ ਜਿਹੜੇ ਦਾਅਵੇ ਕਰਦੇ ਨਾ ਵੀ 40 ਸਾਲ ਦਾ ਤਜਰਬਾ ਹੈ, ਉਹਨਾਂ ਨੂੰ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਸਿੱਖ ਤੁਹਾਡੇ ਨਾਲ ਖੜੇ ਨੇ, ਇਹਨਾਂ ਨੂੰ ਹਿੰਦੂਆਂ ਨਾਲ ਲੜਨ ਦਾ 550 ਸਾਲ ਦਾ ਤਜਰਬਾ ਹੈ। ਇਹ ਅਸੀਂ ਉਹਨਾਂ ਦੀ ਫਿਤਰਤ 550 ਸਾਲ ਤੋਂ ਜਾਣਦੇ ਹਾਂ। ਸਾਡੇ ਗੁਰੂ ਸਾਹਿਬ ਨੇ ਬਿਲਕੁਲ ਕਲੀਅਰ ਕਰਤਾ ਸੀ ਸਾਨੂੰ ਵੀ ਇਹ ਕਿਹੜੀ ਕੌਮ ਹੈ ਤੇ ਇਹਦਾ ਧਰਮ ਕੀ ਹੈ, ਤੇ ਇਹ ਕਿਹੜੇ ਪੈਂਤਰੇ ਜਿਹੜੇ ਖੇਡ ਸਕਦੀ ਹੈ। ਆਪਣੀ ਸੱਤਾ ਹਾਸਲ ਕਰਨ ਲਈ, ਆਪਣੀ ਗੱਲ ਮਨਾਉਣ ਲਈ ਇਹ ਕਿਸੇ ਵੀ ਨੀਵੇਂ ਤੋਂ ਨੀਵੇਂ ਪੱਧਰ ਤੱਕ ਜਾ ਸਕਦੇ ਆ। ਸੋ ਉਹੀ ਕੁਛ ਜਿਹੜਾ ਉਹ ਸਾਡੇ ਨਾਲ ਹੋਇਆ। ਅੱਜ ਮੋਰਚੇ ਦੇ ਵਿੱਚ ਜਦੋਂ 26 ਜਨਵਰੀ ਦੀ ਗੱਲ ਮੈਂ ਕਰਾਂ, ਉੱਥੇ ਜੋ ਕੁਛ ਹੋਇਆ ਉਹਦੇ ਲਈ ਕੌਣ ਜ਼ਿੰਮੇਵਾਰ ਹੈ, ਇੱਕ ਬਹੁਤ ਵੱਡਾ ਇਸ਼ੂ ਹੈ, ਬਹਿਸ ਦਾ ਵਿਸ਼ਾ ਹੈ, ਇੱਕ ਡਿਬੇਟ ਦਾ ਵਿਸ਼ਾ ਹੈ, ਜਿਹਦੇ 'ਚ ਅਸੀਂ ਜਦੋਂ ਮਰਜ਼ੀ ਹਾਜ਼ਰ ਹੋਣ ਨੂੰ ਤਿਆਰ ਹਾਂ। ਪਰ ਦੂਜੇ ਪਾਸੇ ਜਿਸ ਤਰੀਕੇ ਨਾਲ ਕਿਸਾਨਾਂ ਨੇ ਰਿਸਪੌਂਸ ਕੀਤਾ ਹੈ, ਦੀਪ ਸਿੱਧੂ ਨੂੰ ਟਾਰਗੇਟ ਕੀਤਾ, ਲੱਖੇ ਸਿਧਾਣੇ ਨੂੰ ਟਾਰਗੇਟ ਕੀਤਾ, ਉਹਨਾਂ ਨੌਜਵਾਨਾਂ ਨੂੰ ਟਾਰਗੇਟ ਕੀਤਾ ਜਿਹੜੇ ਇਸ ਸੰਘਰਸ਼ ਦਾ ਇਸ ਧੁਰਾ ਸੀ, ਜਿਨ੍ਹਾਂ ਨੇ ਆਪਣਾ ਸਾਰਾ ਕੁਝ ਦਾਅ 'ਤੇ ਲਾ ਕੇ ਉਹ ਸੰਘਰਸ਼ ਜਿਹੜਾ ਇੱਥੋਂ ਤੱਕ ਲੈ ਕੇ ਆਂਦਾ ਸੀ। ਮੈਂ ਫਿਰ ਇਹਨਾਂ ਕਿਸਾਨ ਆਗੂਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਅੱਜ ਰੋਜ਼ ਨਵੇਂ ਬਿਆਨ ਦੇ ਕੇ ਉਹ ਇਹੋ ਜਿਹੇ ਘਟੀਆ ਜਿਹੜੀ ਆਪਣੀ ਉਹ ਪ੍ਰਦਰਸ਼ਨੀ ਕਰ ਰਹੇ ਆ ਕਿ ਜਿਹਦੇ ਨਾਲ ਸਿੱਖਾਂ ਦੇ ਵਿੱਚ ਜਾਂ ਨੌਜਵਾਨਾਂ ਦੇ ਵਿੱਚ ਬੜਾ ਰੋਹ ਜਿਹੜਾ ਉਹ ਪੈਦਾ ਹੋ ਰਿਹਾ ਹੈ। ਇਹ ਤੁਹਾਡੇ ਸੰਘਰਸ਼ ਲਈ, ਸਾਡੇ ਸੰਘਰਸ਼ ਲਈ, ਪੰਜਾਬ ਦੇ ਸੰਘਰਸ਼ ਲਈ, ਇਹ ਕਿਸਾਨ ਜਿਹੜੇ ਪੂਰੇ ਭਾਰਤ ਦੇ ਕਿਸਾਨ ਆ, ਉਹਨਾਂ ਦੇ ਲਈ ਇਹ ਬਹੁਤ ਘਾਤਕ ਸਿੱਧ ਹੋ ਸਕਦਾ ਹੈ। ਇਹੀ ਏਜੰਸੀਆਂ ਚਾਹੁੰਦੀਆਂ ਨੇ, ਇਹੀ ਸਰਕਾਰਾਂ ਚਾਹੁੰਦੀਆਂ ਨੇ, ਤੇ ਉਹੀ ਤੁਸੀਂ ਕਰ ਰਹੇ ਆ। ਸੋ ਇਹ ਗੱਲ ਜਿਹੜੀ ਆ ਇਹ ਇੱਥੇ ਲਿਆ ਕੇ ਮੈਂ ਨਿਬੇੜਦਾ ਕਿ ਜੋ ਪ੍ਰਕਾਸ਼ ਸਿੰਘ ਬਾਦਲ ਦਾ ਲਾਣਾ ਤੇ ਜੋ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਜਾਂ ਹੋਰ ਜਿਹੜੇ ਬਾਦਲ ਦੇ ਜਿਹੜੇ ਗਾਹਾਂ ਪਾਲੇ ਹੋਏ ਆ, ਉਹ ਜਿਹੜੀ ਗੱਲ ਕਰ ਰਹੇ ਆ ਉਹਦੇ ਪਿੱਛੇ ਜੋ ਕੁਝ ਹੋਣਾ ਅਕਾਲ ਤਖਤ ਸਾਹਿਬ ਤੇ ਹੋਇਆ, ਜੋ ਕੁਝ ਹਰਪ੍ਰੀਤ ਸਿੰਘ ਜਥੇਦਾਰ ਬੋਲਿਆ, ਜੋ ਕੁਝ ਜਗੀਰ ਕੌਰ ਬੋਲੀ ਹੈ,
ਇਹ ਸਾਰੇ ਦਾ ਨਤੀਜਾ ਇੱਥੇ ਗੁਰੂ ਮਹਾਰਾਜ ਦੀ ਬਾਣੀ ਦੀ ਇੱਕ ਤੁਕ ਨੇ ਫੈਸਲਾ ਕਰਤਾ ਕਿ ਆਪਣੇ ਲੋਭ ਕੋ ਕੀਨੋ ਮੀਤ। ਇਹ ਸਿਰਫ ਆਪਣੇ ਲਾਲਚਾਂ ਕਰਕੇ, ਆਪਣੀਆਂ ਗਦੀਆਂ ਕਰਕੇ ਲੋਕਾਂ ਨੂੰ ਮਿੱਤਰ ਬਣਾਉਂਦੇ ਆ। ਜਦੋਂ ਇਹਨਾਂ ਦਾ ਮਤਲਬ ਨਿਕਲ ਜਾਂਦਾ ਫਿਰ ਇਹਨਾਂ ਦਾ ਕੋਈ ਮਿੱਤਰ ਨਹੀਂ ਹੁੰਦਾ, ਕੋਈ ਭਾਈ ਨਹੀਂ ਹੁੰਦਾ, ਕੋਈ ਸਿੱਖ ਨਹੀਂ ਹੁੰਦਾ, ਕੋਈ ਇਹਨਾਂ ਦਾ ਜਿਹੜਾ ਕੋਈ ਪੈਰੋਕਾਰ ਨਹੀਂ ਹੁੰਦਾ। ਸੋ ਇਹ ਸਿਰਫ ਤੇ ਸਿਰਫ ਆਪਣੇ ਲੋਭ ਖਾਤਰ ਇਹ ਸਾਰਾ ਕੁਝ ਕਰ ਰਹੇ ਆ। ਹਰਪ੍ਰੀਤ ਸਿੰਘ ਦੀ ਗੱਲ ਤੇ ਮੈਂ ਥੋੜੀ ਜਿਹੀ ਟਿੱਪਣੀ ਕਰਨੀ ਚਾਹੁੰਦਾ ਕਿ ਹਰਪ੍ਰੀਤ ਸਿੰਘ ਨੇ ਕਿਹਾ ਜੀ ਸਾਡਾ ਜਿਹੜਾ ਉਹ ਨਸੂਰ ਬਣ ਚੁੱਕਾ ਹੈ ਜੀ, ਉਹ ਜ਼ਖਮ ਜਿਹੜਾ ਸਾਨੂੰ 1984 ਚ ਮਿਲਿਆ, ਤੇ ਉਸ ਨਸੂਰ ਦੇ ਵਿੱਚ ਜਿਹੜਾ ਮੈਲਾ ਭਰਿਆ ਹੋਇਆ ਉਹ ਅਸੀਂ ਖਾਲਿਸਤਾਨ ਦੇ ਨਾਅਰਿਆਂ ਦੇ ਰੂਪ ਦੇ ਵਿੱਚ ਉਹ ਮੈਲਾ ਅਸੀਂ ਕੱਢਣਾਉਂਦੇ ਹਾਂ। ਸਭ ਤੋਂ ਬਦਤਮੀਜ਼ ਤੇ ਘਟੀਆ ਕਿਸਮ ਦੀ ਟਿੱਪਣੀ ਹੈ ਇਹ, ਸਭ ਤੋਂ ਘਟੀਆ ਕਿਸਮ ਦੀ ਟਿੱਪਣੀ ਹੈ। ਇਹਦੇ ਤੇ ਲੰਬੀ ਗੱਲ ਹੋ ਸਕਦੀ ਹੈ, ਪਰ ਦੂਸਰੀ ਗੱਲ ਜਿਹੜੀ ਉਹਨੇ ਕਹੀ ਹੈ, ਸ਼ਾਇਦ ਉਹਨੂੰ ਪੰਜਾਬੀ ਦੀ ਵੋਕੈਬਲਰੀ ਦੀ ਵੀ ਪ੍ਰੋਬਲਮ ਹੈ। ਉਹਨੇ ਕਿਹਾ ਕਿ ਸਾਡੇ ਜਰਵਾਣਿਆਂ ਨੇ ਭਾਰਤੀ ਫੌਜ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਇਹਨੂੰ ਮੈਂ ਪੁੱਛਣਾ ਚਾਹੁੰਦਾ ਵੀ ਜਰਵਾਣੇ ਕੌਣ ਹੁੰਦੇ ਆ? ਸੋ ਇੱਥੇ ਹੀ ਹੋਏ ਸਾਰੀਆਂ ਗੱਲਾਂ ਜਿਹੜੀ ਮੈਂ ਸਮਾਪਤ ਕਰਦਾ। ਸਮਾਂ ਜਿਹੜਾ ਵੀਡੀਓ ਵੱਡੀ ਹੋ ਰਹੀ ਹੈ, ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਸਿੱਖਾਂ ਨੂੰ ਕਿ ਤੁਸੀਂ ਜਾਗੋ, ਆਪਣੇ ਹੱਕਾਂ ਲਈ ਸੋਚਣਾ ਸ਼ੁਰੂ ਕਰੋ, ਤੇ ਜਿੰਨੀ ਦੇਰ ਤੁਸੀਂ ਵੱਖਰੀ ਵੱਖਰੀ ਲੜਾਈ ਲੜਦੇ ਆ ਤੁਹਾਡੇ ਪੱਲੇ ਕੱਖ ਨਹੀਂ ਪੈਣਾ। ਜੇ ਤੁਸੀਂ ਕੋਈ ਕੌਮ ਲਈ ਪ੍ਰਾਪਤੀ ਕਰਨਾ ਚਾਹੁੰਦੇ ਆ, ਚਾਹੇ ਉਹ ਰਾਜ ਦੀ ਹੋਵੇ, ਚਾਹੇ ਉਹ ਜ਼ਮੀਨਾਂ ਦੀ ਹੋਵੇ, ਚਾਹੇ ਆਪਣੀਆਂ ਨਸਲਾਂ ਦੀ ਹੋਵੇ, ਤੁਹਾਨੂੰ ਇਕੱਠੇ ਹੋ ਕੇ ਸੰਘਰਸ਼ ਲੜਨਾ ਪੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।